ਜੀ, ਅਲਾਸਕਾ ਦੀ ਵੀ ਅਗਲੀ ਜਿਹੜੀ ਖਬਰ ਆ ਰਹੀ ਆ, ਉੱਥੇ ਦਾ ਇੱਕ ਬਹੁਤ ਹੀ ਵੱਡਾ ਜਿਹੜਾ ਗਲੇਸ਼ੀਅਰ ਆ, ਉਸਦੇ ਕਰਕੇ ਫਲੱਡ ਹੋਣ ਦੀ ਜਿਹੜੀ ਸੰਭਾਵਨਾ ਆ, ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ। ਅਲਾਸਕਾ ਦਾ ਜੂਨੀਓ ਕਰਕੇ ਇਲਾਕਾ ਜਿਹੜਾ ਆ, ਉੱਥੇ ਇਵੈਕੂਏਸ਼ਨਸ ਆਰਡਰ ਕੀਤੇ ਗਏ ਆ, ਕਿਉਂਕਿ ਗਲੇਸ਼ੀਅਰ ਫਲੱਡ ਜਿਹੜਾ ਕਹਿੰਦੇ ਵੀ ਉੱਥੇ ਆ ਸਕਦਾ ਆ। ਮੈਂਡਨ ਹਾਲ ਗਲੇਸ਼ੀਅਰ ਉਹਦਾ ਆਊਟਬਰਸਟ ਕਹਿੰਦੇ ਵੀ ਹੋ ਰਿਹਾ, ਜਿਸ ਦੇ ਕਰਕੇ ਰਸਤੇ 'ਚ ਆ ਰਹੇ ਜਿਹੜੇ ਘਰ ਆ, ਉਹਨਾਂ ਦੇ ਵਿੱਚ ਬਹੁਤ ਵੱਡਾ ਜਿਹੜੇ ਹੜ੍ਹ ਆ, ਫਲੱਡਸ ਆ, ਉਹ ਆ ਸਕਦੇ ਨੇ। ਅਕਸਰ ਜਿਹੜੇ ਸਾਇੰਟਿਸਟ ਆ, ਕਲਾਈਮੇਟ ਚੇਂਜ ਦੇ ਨਾਲ ਜਿਹੜੇ ਗਲੇਸ਼ੀਅਰਸ ਦੇ ਪਿਘਲਣ ਦਾ, ਉਹਦੇ ਵੱਡੇ ਵੱਡੇ ਟੋਟੇ ਜਿਹੜੇ ਆ, ਉਸ ਦੇ ਨਾਲੋਂ ਟੁੱਟਣ ਦੀ ਜਿਹੜੀ ਗੱਲ ਆ, ਉਸਨੂੰ ਜੋੜ ਕੇ ਪੇਸ਼ ਕਰਦੇ ਹੁੰਦੇ ਆ। ਸੋ ਸਾਇੰਟਿਸਟ ਨੇ ਵਾਰਨਿੰਗ ਜਿਹੜੀ ਇਸ ਟਾਈਮ ਦਿੱਤੀ ਆ ਵੀ ਜਿਹੜੇ ਫਲੱਡ ਵਾਟਰਸ ਇਸ ਟਾਈਮ ਰਿਕਾਰਡ ਤੋੜ ਫਲੋ ਹੋ ਰਹੇ ਨੇ ਡਾਊਨ ਸਟਰੀਮ ਉਸ ਬੇਸਿਨ ਦੇ ਵਿੱਚੋਂ, ਇਸ ਗਲੇਸ਼ੀਅਰ ਚੋਂ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੋ ਸਕਦਾ ਆ। ਵਾਰਨਿੰਗਸ ਉੱਥੇ ਰਹਿ ਰਹੇ ਇਲਾਕੇ ਦੇ ਵਿੱਚ ਲੋਕਾਂ ਨੂੰ ਇਸ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਵੀ ਡੋਂਟ ਵੇਟ ਇਵੈਕੂਏਟ ਟੂਨਾਈਟ, ਵੀ ਅੱਜ ਦੇ ਅੱਜ ਹੀ ਜਿਹੜਾ ਆ ਤੁਸੀਂ ਇਵੈਕੂਏਟ ਕਰ ਜਾਓ, ਅਦਰਵਾਈਜ਼ ਤੁਹਾਡੇ ਲਈ ਮੁਸ਼ਕਿਲ ਜਿਹੜੀ ਉਹ ਆ ਸਕਦੀ ਹੈ। ਨੈਸ਼ਨਲ ਵੈਦਰ ਸਰਵਿਸ ਦਾ ਜਿਹੜਾ ਆਫਿਸ ਜੂਨੀ ਦੇ ਵਿੱਚ ਹੈਗਾ ਆ, ਉਹਨਾਂ ਨੇ ਐਕਸ ਦੇ ਉੱਤੇ ਇਸ ਤਰੀਕੇ ਦੇ ਨਾਲ ਪੋਸਟ ਕੀਤਾ ਸੀਗਾ। ਸੋ ਜਿਹੜਾ ਮੈਂਡਨ ਹਾਲ ਗਲੇਸ਼ੀਅਰ ਆ, ਉਹ ਕਹਿੰਦੇ ਵੀ ਜਿਹੜੀ ਵੈਲੀ ਆ ਨਾਰਥ ਦੇ ਵਿੱਚ ਇਸ ਸ਼ਹਿਰ ਦੀ, ਉਸ ਨੂੰ ਪੂਰੀ ਤਰ੍ਹਾਂ ਭਰਦਾ ਆ। ਇੱਕ ਆਈਸ ਡੈਮ ਇਸ ਦੇ ਕਰਕੇ ਬਣ ਜਾਂਦਾ ਆ, ਤੇ ਜਿਹੜਾ ਮੈਲਟ ਵਾਟਰ ਲੇਕ ਆ, ਇੱਕ ਜਿਹੜੀ ਸੁਸਾਈਡ ਬੇਸਿਨ ਜਿਸ ਨੂੰ ਆਖਦੇ ਆ, ਉਸ ਨੂੰ ਬਾਅਦ ਦੇ ਵਿੱਚ ਉਹ ਫਿਲ ਕਰ ਦਿੰਦਾ ਆ। ਸੋ ਫਲੱਡਸ ਜਦੋਂ ਤੋਂ ਇਹ ਟੁੱਟਣੇ ਸ਼ੁਰੂ ਹੋਏ ਨੇ, ਗਲੇਸ਼ੀਅਰ ਜਾਂ ਪਿਘਲਣੇ ਸ਼ੁਰੂ ਹੋਏ ਨੇ, ਉਹਦੇ ਕਰਕੇ ਜਿਹੜਾ ਇੱਕ ਨੈਚੁਰਲ ਡੈਮ ਸੀਗਾ, ਆਈਸ ਡੈਮ ਸੀਗਾ, ਉਸ ਦੇ ਵਿੱਚ ਕਹਿ ਸਕਦੇ ਹਾਂ ਵੀ ਦਰਾਰਾਂ ਆ, ਤੇ ਪਾਣੀ ਜਿਹੜਾ ਉਹ ਤੇਜ਼ੀ ਦੇ ਨਾਲ ਉੱਥੋਂ ਵਹਿ ਰਿਹਾ ਆ, ਜਿਹਦੇ ਕਰਕੇ ਡਾਊਨ ਸਟਰੀਮ ਜਿਹੜੇ ਫਲੱਡਸ ਦੀ ਸੰਭਾਵਨਾ ਇਸ ਟਾਈਮ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬਣੀ ਪਈ ਹੈ।